ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਸਵੇਰ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੂਨ ਦੀ 11 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ ਨੰਬਰ 415-909-0503 ਦੇ ਉੱਤੇ। ਅਤੇ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਹੈ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਬੋਰਿਸ ਜੌਨਸਨ, ਉਹਨਾਂ ਦੇ ਲਈ ਇੱਕ ਬਾਈਸਾਈਕਲ ਲੈ ਕੇ ਜਾਣਾ ਚਾਹੁੰਦੇ ਸੀ, ਕਿਉਂਕਿ ਜਿਹੜੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਆ ਉਹ ਬਾਈਸਾਈਕਲ ਨੂੰ ਬਹੁਤ ਪਸੰਦ ਕਰਦੇ ਆ, ਉਹਦੇ 'ਤੇ ਹੀ ਰਾਈਡ ਬਹੁਤ ਕਰਦੇ ਆ। ਅਤੇ US ਦੀ ਜਿਹੜੀ ਸਟੇਟ ਡਿਪਾਰਟਮੈਂਟ ਆ, ਉਹਨਾਂ ਨੇ ਮਈ 23 ਨੂੰ ਇੱਕ ਜਿਹੜੀ ਕੰਪਨੀ ਫਿਲਡੈਲਫੀਆ ਦੇ ਵਿੱਚ ਆ ਬਲਿੰਕੀ ਸਾਈਕਲ ਵਰਕਸ, ਉਹਨਾਂ ਨੂੰ ਕੰਟੈਕਟ ਕੀਤਾ ਵੀ ਸਾਨੂੰ ਇੱਕ ਬਾਈਕ ਚਾਹੀਦਾ ਹੈਗਾ ਆ। ਅਤੇ ਉਹਦੀ ਪ੍ਰਾਈਸ ਵੀ ਜਿਹੜੀ ਆ ਬਜਟ ਵੀ $1500 ਹੀ ਆ। ਅਤੇ ਉਹ ਕਹਿੰਦੇ ਵੀ ਜਿਹੜਾ ਉਹਦਾ ਮਾਲਕ ਸੀ ਬਲਿੰਕੀ, ਉਹ ਕਹਿੰਦਾ ਵੀ ਮੈਂ $4500 ਤੋਂ ਘੱਟ ਨਹੀਂ ਬਣਾਉਣਾ ਕਦੇ ਵੀ ਜਿਹੜਾ ਬਾਈਸਾਈਕਲ ਜਿਹਦੀ ਕੀਮਤ ਹੁੰਦੀ, ਅਤੇ 18 ਮਹੀਨੇ ਸਾਨੂੰ ਲੱਗਦੇ ਆ ਬਣਾਉਣ ਨੂੰ। ਸੋ ਇਹਨਾਂ ਨੇ ਕਿਹਾ ਵੀ ਅਸੀਂ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਨੂੰ ਦੇਣਾ ਆ। ਅਤੇ ਉਹ ਕਹਿੰਦਾ ਵੀ ਮੈਂ ਸੋਚਿਆ ਵੀ ਚਲੋ ਮੇਰੀ ਜਿਹੜੀ ਕੰਪਨੀ ਆ ਉਹਦੀ ਮਸ਼ਹੂਰੀ ਹੋਊਗੀ ਇਹਦੇ ਨਾਲ। ਸੋ 10 ਦਿਨਾਂ ਦੇ ਵਿੱਚ ਕਹਿੰਦੇ ਬਾਈਕ ਬਣਾਇਆ ਅਤੇ ਵੱਖ-ਵੱਖ ਮੁਲਕ ਦੇ ਹਿੱਸਿਆਂ ਤੋਂ ਜਿਹੜੇ ਉਹਦੇ ਪਾਰਟਸ ਮੰਗਾਏ, ਕਿਉਂਕਿ ਇਹ ਵੀ ਕੰਡੀਸ਼ਨ ਸੀ ਵੀ ਜਿਹੜੇ ਬਾਈਕ ਦੇ ਸਾਰੇ ਜਿਹੜੇ ਪਾਰਟਸ ਆ ਉਹ USA ਮੇਡ ਇਨ USA ਹੋਣੇ ਚਾਹੀਦੇ ਹੈਗੇ ਆ। ਸੋ ਰਿਮ ਕਹਿੰਦੇ ਵੀ ਵੈਲੋਸਿਟੀ ਸਿਟੀ USA ਮਿਸ਼ੀਗਨ ਤੋਂ ਆਏ, ਹੱਬ, ਕਰੈਂਕ, ਹੈਡਸੈਟ ਇਹ ਵਾਈਟ ਇੰਡਸਟਰੀ ਕੈਲੀਫੋਰਨੀਆ ਤੋਂ, SRAM ਸ਼ਿਕਾਗੋ ਤੋਂ, ਇਸ ਤਰ੍ਹਾਂ ਵੱਖ-ਵੱਖ ਪਾਰਟਸ ਆਏ ਅਤੇ ਉਹਨਾਂ ਨੇ ਜਿਹੜਾ ਬਾਈਕ ਬਣਾ ਕੇ ਦੇ ਦਿੱਤਾ। ਕਹਿੰਦੇ 10 ਦਿਨਾਂ ਦੇ ਵਿੱਚ ਅਸੀਂ ਜਿਹੜਾ ਇਹ ਬਾਈਕ ਬਣਾ ਕੇ ਜਿਹੜਾ ਬਾਈਡਨ ਹੁਣਾਂ ਦੀ ਟੀਮ ਨੂੰ ਦਿੱਤਾ, ਅਤੇ ਉਹਨਾਂ ਨੇ ਹੁਣ ਜਾ ਕੇ UK ਦੇ ਪ੍ਰਾਈਮ ਮਿਨਿਸਟਰ ਆ ਜਿਹੜਾ ਉਹਨਾਂ ਨੂੰ ਐਜ਼ ਏ ਗਿਫਟ ਦੇਣਾ ਹੈ। ਜੀ, ਅਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਸਾਬਕਾ ਜਿਹੜੇ ਆ ਉਹਨਾਂ ਦੇ ਉੱਤੇ ਦਬਾਅ ਇਸ ਚੀਜ਼ ਨੂੰ ਲੈ ਕੇ ਹੁਣ ਹੋਰ ਜ਼ਿਆਦਾ ਵਧਿਆ ਆ ਵੀ ਉਹਨਾਂ ਨੇ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਆਪਣੇ ਵਿਰੋਧੀਆਂ ਦੇ ਖਿਲਾਫ ਇਨਵੈਸਟੀਗੇਸ਼ਨ ਕਰਨ ਦੇ ਲਈ ਵਰਤਿਆ ਆ। ਦੋ ਜਿਹੜੇ ਹਾਊਸ ਦੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਮੈਂਬਰਸ ਆ 2018 ਦੇ ਵਿੱਚ ਕਹਿੰਦੇ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਜਿਸ ਦੇ ਵਿੱਚ ਜਿਹੜੇ ਐਡਮ ਸ਼ਿਫ ਅਤੇ ਐਰਿਕ ਸਵੈਲਵੈਲ ਜਿਹੜੇ ਆ ਉਹਨਾਂ ਦੇ ਇਨਫੋਰਮੇਸ਼ਨ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਐਪਲ ਨੂੰ ਉਹਨਾਂ ਦਾ ਮੈਟਾ ਡਾਟਾ ਯਾਨੀ ਕਿ ਉਹਨਾਂ ਦੇ ਪ੍ਰਤੀ ਜਿਹੜੀ ਇਨਫੋਰਮੇਸ਼ਨ ਆ ਉਸ ਦੇ ਲਈ ਵਰਤਿਆ ਡਿਪਾਰਟਮੈਂਟ ਆਫ ਜਸਟਿਸ ਨੂੰ। ਕਹਿੰਦੇ ਵੀ ਉਹ ਬਾਰ-ਬਾਰ ਡਿਪਾਰਟਮੈਂਟ ਆਫ ਜਸਟਿਸ ਨੂੰ ਕਹਿ ਰਹੇ ਸੀ ਵੀ ਇਹਨਾਂ ਖਿਲਾਫ ਕੁਛ ਨਾ ਕੁਛ ਜਿਹੜਾ ਉਹ ਲੱਭਿਆ ਜਾਵੇ। ਕਹਿੰਦੇ ਵੀ ਦਸਤਾਵੇਜ਼ ਇਹ ਹੁਣ ਦੱਸਦੇ ਆ ਵੀ 12 ਲੋਕ ਜਿਹੜੇ ਇਸ ਦੇ ਨਾਲ ਜੁੜੇ ਹੋਏ ਸੀ ਇੰਟੈਲੀਜੈਂਸ ਪੈਨਲ ਦੇ ਨਾਲ। ਇਹਨਾਂ ਦੇ ਵਿੱਚ ਜਿਹੜੇ ਇਹ ਚੇਅਰਮੈਨ ਐਡਮ ਸ਼ਿਫ ਸੀਗੇ, ਟੌਪ ਡੈਮੋਕ੍ਰੇਟ ਸੀਗੇ ਉਸ ਕਮੇਟੀ ਦੇ ਵਿੱਚ, ਵੀ ਇਹਨਾਂ ਦੇ ਖਿਲਾਫ ਉਸ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਆ। ਸੋ ਇਹ ਵਾਟਰਗੇਟ ਵਾਂਗੂ ਕਿਤੇ ਨਾ ਕਿਤੇ ਲੱਗਦਾ ਵੀ ਗੱਲ ਉਸ ਪਾਸੇ ਵੱਲ ਨੂੰ ਵੱਧ ਰਹੀ ਹੈ ਵੀ ਆਪਣੇ ਵਿਰੋਧੀਆਂ ਦੇ ਉੱਤੇ ਜਿਹੜੀ ਆ ਨਜ਼ਰ ਰੱਖਣ ਦੇ ਲਈ ਅਤੇ ਆਪਣੇ ਵਿਰੋਧੀਆਂ ਨੂੰ ਜਿਹੜਾ ਆ ਉਹ ਇਨਵੈਸਟੀਗੇਸ਼ਨਾਂ ਦੇ ਵਿੱਚ ਫਸਾਉਣ ਦੇ ਲਈ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਆ ਉਹ ਦੁਰਵਰਤੋਂ ਜਿਹੜੀ ਉਹ ਕੀਤੀ ਹੈਗੀ ਆ। ਕਹਿੰਦੇ ਵੀ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਆ ਉਹ ਸਪੀਨਾ ਕੀਤਾ ਸੀਗਾ ਐਪਲ ਨੂੰ ਉਸ ਡਾਟਾ ਦੇ ਲਈ। ਨਿਊਯਾਰਕ ਟਾਈਮਜ਼ ਨੇ ਇਸ ਦੇ ਬਾਰੇ ਜਿਹੜੀ ਆ ਪਹਿਲੋਂ ਕਹਿੰਦੇ ਆ ਰਿਪੋਰਟ ਕੀਤੀ ਸੀ। ਹੁਣ ਜਿਹੜੇ ਸੈਨੇਟ ਦੇ ਵਿੱਚ ਡੈਮੋਕ੍ਰੇਟਸ ਹੈਗੇ ਨੇ
ਉਹ ਕਹਿੰਦੇ ਆ ਵੀ ਅਸੀਂ ਜਿਹੜੇ ਸਾਬਕਾ ਅਟਰਨੀ ਜਨਰਲਸ ਹੈਗੇ ਆ ਉਹਨਾਂ ਨੂੰ ਜਿਹੜਾ ਆ ਉਹ ਸਬਪੀਨਾ ਕਰ ਸਕਦੇ ਆ ਇਸ ਦੇ ਬਾਰੇ ਜਿਹੜਾ ਆ ਉਹ ਪਤਾ ਕਰਾਉਣ ਦੇ ਲਈ। ਸੋ ਅਜੇ ਜਿਹੜੇ ਆ ਹੁਣ ਤਾਂ ਇਹ ਨਿਕਲ ਗਏ ਆ ਪ੍ਰੈਜ਼ੀਡੈਂਟ ਦੇ ਵਿੱਚੋਂ, ਪਰ ਬਹੁਤ ਸਾਰੀਆਂ ਜਿਹੜੀਆਂ ਕੀਤੀਆਂ ਹੋਈਆਂ ਗੱਲਾਂ ਆ ਹੌਲੀ ਹੌਲੀ ਹੁਣ ਬਾਹਰ ਆ ਰਹੀਆਂ ਵੀ ਕਿਸ ਤਰੀਕੇ ਦੇ ਨਾਲ ਇਹ ਆਪਣਾ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਸ ਟਾਈਮ ਦੇ ਉੱਤੇ ਚਲਾ ਰਹੇ ਸੀਗੇ। ਵੀ ਜਿਹੜੀ ਸਰਕਾਰੀ ਮਸ਼ੀਨਰੀ ਦੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਦੁਰਵਰਤੋਂ ਜਿਹੜੀ ਉਹ ਕੀਤੀ ਗਈ ਹੈਗੀ ਆ। ਇਹ ਜਿਹੜੇ ਹੁਣ ਦਾਅਵੇ ਆ ਵਿਰੋਧੀ ਜਿਹੜੀ ਪਾਰਟੀ ਹੈ ਡੈਮੋਕ੍ਰੇਟ ਦੇ ਜਿਹੜੇ ਲੀਡਰਸ ਆ ਉਹ ਇਹਨਾਂ ਦੇ ਉੱਤੇ ਜਿਹੜੇ ਉਹ ਲਾ ਰਹੇ ਆ। ਜੇ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਸਾਬਤ ਜਿਹੜੀ ਉਹ ਹੁੰਦੀ ਆ ਹੁਣ ਤਾਂ ਚਲੋ ਓਬਵੀਅਸਲੀ ਉਹ ਰਾਸ਼ਟਰਪਤੀ ਨਹੀਂ ਹੈਗੇ, ਪਰ ਉਹਨਾਂ ਦੇ ਭਵਿੱਖ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਫਿਰ ਪੱਕੇ ਜਿਹੜੇ ਬੱਦਲ ਆ ਉਹ ਛਾ ਸਕਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਦੋ ਮੋਡਰੇਟ ਡੈਮੋਕ੍ਰੇਟਸ ਆ ਉਹਨਾਂ ਨੇ ਆਪਣੀ ਜਿਹੜੀ ਤਾਕਤ ਆ ਉਹ ਸੈਨੇਟ ਦੇ ਵਿੱਚ ਦਿਖਾਣੀ ਸ਼ੁਰੂ ਕੀਤੀ ਹੋਈ ਹੈਗੀ ਆ, ਤੇ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹ ਕਾਫੀ ਅਪਸੈਟ ਹੈਗੇ ਆ। ਯੂਐਸ ਦੇ ਸੈਨੇਟਰ ਕ੍ਰਿਸਟਨ ਸਿਨੇਮਾ ਐਰੀਜ਼ੋਨਾ ਤੋਂ ਤੇ ਸੈਨੇਟਰ ਜੋ ਮੈਨਚਿਨ ਵੈਸਟ ਵਰਜੀਨੀਆ ਤੋਂ, ਦੋਨਾਂ ਨੇ ਜਿਹੜੇ ਕੁਛ ਰਿਪਬਲਿਕਨ ਨਾਲ ਮਿਲ ਕੇ ਜਿਹੜਾ ਇਨਫਰਾਸਟ੍ਰਕਚਰ ਦਾ ਬਿੱਲ ਆ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਰਿਪਬਲਿਕਨ ਸੈਨੇਟਰ ਯੂਟਾ ਤੋਂ ਮਿਟ ਰੋਮਨੀ ਵੀ ਸੀ। ਸੋ 10 ਦੇ ਕਰੀਬ ਆ। ਸੋ ਕਹਿੰਦੇ ਭਈ ਉਹ $1.2 ਟ੍ਰਿਲੀਅਨ ਦਾ ਜਿਹੜਾ ਇਨਫਰਾਸਟ੍ਰਕਚਰ ਫਰੇਮਵਰਕ ਆ ਉਹਦੇ ਤੇ ਐਗਰੀ ਕਰ ਰਹੇ ਹੈਗੇ ਆ। ਸੋ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ $1.9 ਟ੍ਰਿਲੀਅਨ ਦਾ ਕਰੋਨਾ ਵਾਇਰਸ ਦਾ ਪੈਕੇਜ ਜਿਹੜਾ ਆ ਪਾਸ ਕਰਨ ਦੀ ਗੱਲਬਾਤ ਕੀਤੀ ਸੀ, ਪਰ ਪਿਛਲੇ ਹਫ਼ਤੇ ਜਿਹੜੀ ਰਿਪਬਲਿਕਨਸ ਦੇ ਨਾਲ ਗੱਲਬਾਤ ਉਹ ਟੋਟਲੀ ਟੁੱਟ ਗਈ ਸੀ। ਸੋ ਜਿਹੜੇ ਸੈਨੇਟਰ ਮੈਨਸ਼ਨ ਆ ਉਹ ਕਹਿੰਦੇ ਆ ਵੀ ਮੈਂ ਜਿਹੜਾ ਆ ਇਹ ਰੂਲ ਤੋੜਨਾ ਨਹੀਂ ਚਾਹੁੰਦਾ, ਸਾਰਿਆਂ ਨੂੰ ਰਲ ਕੇ ਜਿਹੜਾ ਆ ਨਾਲ ਜਿਹੜਾ ਇਹ ਬਿੱਲ ਪਾਸ ਕਰਾਉਣਾ ਚਾਹੁੰਦਾ ਆ ਵੀ ਆਈ ਡੋਂਟ ਵਾਂਟ ਟੂ ਡਿਸਟਰੋਏ ਆਵਰ ਗਵਰਨਮੈਂਟ। ਸੋ ਕਹਿੰਦਾ ਮੈਨੂੰ ਲੱਗਦਾ ਵੀ ਘੱਟੋ ਘੱਟ 10 ਹੋਰ ਜਿਹੜੇ ਗੁੱਡ ਪੀਪਲ ਆ ਉਹ ਸਾਨੂੰ ਜੁਆਇਨ ਕਰ ਜਾਊਗੇ, ਕਿਉਂਕਿ 60 ਜਿਹੜੀਆਂ ਵੋਟਸ ਆ ਉਹਨਾਂ ਦੀ ਜ਼ਰੂਰਤ ਹੈਗੀ ਆ ਇਸ ਬਿੱਲ ਨੂੰ ਪਾਸ ਕਰਨ ਦੇ ਲਈ। ਜੀ, ਓਰੇਗਨ ਦੇ ਜਿਹੜੇ ਹਾਊਸ ਆ ਉਹਨਾਂ ਨੇ ਰਿਪਬਲਿਕਨ ਇੱਕ ਮਾਈਕ ਨੀਅਰਮੈਨ ਉਸ ਨੂੰ ਹਾਊਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ। 4 ਵਾਰੀ ਇਹ ਰਿਪਬਲਿਕਨ ਲਾ ਮੇਕਰ ਪਹਿਲੀ ਵਾਰੀ ਕਹਿੰਦੇ ਆ ਓਰੇਗਨ ਹਾਊਸ ਦੇ ਇਤਿਹਾਸ ਦੇ ਵਿੱਚ ਬਣਿਆ ਹੈ ਜਿਸ ਨੂੰ ਐਕਸਪੈਲ ਕੀਤਾ ਗਿਆ ਆ। ਇਸ ਬੰਦੇ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਇਹਦੀ ਵੀਡੀਓ ਜਿਹੜੀ ਉਹ ਸਾਹਮਣੇ ਆਈ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕੈਪੀਟਲ 6 ਜਨਵਰੀ ਨੂੰ ਜਿਹੜਾ ਉੱਥੇ ਹਿੰਸਾ ਹੋਈ ਸੀ ਕੈਪੀਟਲ ਦੇ ਵਿੱਚ, ਆਰਮਡ ਇਨਕਰਜਨ ਜਿਹੜੀ ਹੋਈ ਸੀ ਉਸ ਦੇ ਪਲੈਨਿੰਗ ਦੇ ਵਿੱਚ ਇਸ ਬੰਦੇ ਨੇ ਜਿਹੜਾ ਆ ਉਹ ਮਦਦ ਕੀਤੀ ਸੀਗੀ। ਇਸ ਨੂੰ ਲੈ ਕੇ ਇਸ ਨੂੰ ਜਿਹੜਾ ਰਿਜ਼ਾਈਨ ਕਰਨ ਦੇ ਲਈ ਆਖਿਆ ਗਿਆ, ਪਰ ਮਾਈਕ ਨੀਅਰਮੈਨ ਨੇ ਕਿਹਾ ਵੀ ਮੈਂ ਰਿਜ਼ਾਈਨ ਜਿਹੜਾ ਉਹ ਨਹੀਂ ਕਰੂੰਗਾ। ਫਿਰ ਜਦ ਵੋਟ ਇਸ ਦੇ ਉੱਤੇ ਜਿਹੜੀ ਉਹ ਕੀਤੀ ਗਈ ਤਾਂ ਇਸ ਨੂੰ ਬਾਹਰ ਜਿਹੜਾ ਉਹ ਕੱਢ ਦਿੱਤਾ ਗਿਆ, ਤੇ ਕਹਿੰਦੇ ਵੀ ਕਮੇਟੀ ਨੇ ਆਲਰੇਡੀ ਇਸ ਨੂੰ ਬਾਹਰ ਕੱਢਣ ਦੇ ਲਈ ਯੂਨੈਨਿਮਸਲੀ ਜਿਹੜਾ ਆ ਸਰਬਸੰਮਤੀ ਦੇ ਨਾਲ ਇਸ ਨੂੰ ਬਾਹਰ ਕੱਢਣ ਦੇ ਲਈ ਜਿਹੜਾ ਆ ਉਹ ਵੋਟ ਪਾਈ ਸੀ। ਸੋ ਵੀ ਆਪਣੀ ਹੀ ਕੈਪੀਟਲ ਵਾਸ਼ਿੰਗਟਨ DC ਦੇ ਵਿੱਚ ਕਿੱਦਾਂ ਲੋਕ ਵੜ ਸਕਦੇ ਨੇ, ਕਿੱਦਾਂ ਉਹਦੀ ਘੁਸਪੈਠ ਕਰ ਸਕਦੇ ਆ, ਇਹ ਉਹਨਾਂ ਨੂੰ ਇੱਕ ਪ੍ਰੈਜੈਂਟੇਸ਼ਨ ਦੇ ਕੇ ਜਿਹੜਾ ਉਹ ਸਿਖਾ ਰਿਹਾ ਸੀ। ਤੇ ਉਹ ਵੀਡੀਓ ਆਉਣ ਤੋਂ ਬਾਅਦ ਦੇ ਵਿੱਚ ਹੁਣ ਇਸ ਨੂੰ ਪੱਕੇ ਤੌਰ ਦੇ ਉੱਤੇ ਓਰੇਗਨ ਦੀ ਅਸੈਂਬਲੀ ਚੋਂ ਹਾਊਸ ਚੋਂ ਜਿਹੜਾ ਉਹ ਬਾਹਰ ਕਰ ਦਿੱਤਾ ਗਿਆ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਸਟੈਨਫੋਰਡ ਯੂਨੀਵਰਸਿਟੀ ਦਾ ਨਾਮ ਸਾਰਿਆਂ ਨੇ ਸੁਣਿਆ ਹੋਊਗਾ, ਤੇ ਸਟੈਨਫੋਰਡ ਪਾਲੋ ਆਲਟੋ ਏਰੀਆ ਕੈਲੀਫੋਰਨੀਆ ਬੇ ਏਰੀਏ ਦੇ ਵਿੱਚ ਸਭ ਤੋਂ ਐਕਸਪੈਂਸਿਵ ਏਰੀਆ ਆ, ਬੜੀ ਉੱਥੇ ਸਿਕਿਉਰਿਟੀ ਹੁੰਦੀ ਆ। ਪਰ ਕਹਿੰਦੇ ਵੀ ਉੱਥੇ ਇੱਕ ਪਾਲੋ ਆਲਟੋ ਦੇ ਵਿੱਚ ਡਿਜ਼ਾਈਨਰ ਜਿਹੜੇ ਹੈਂਡਬੈਗ ਦਾ ਸਟੋਰ ਆ ਲੂਇਸ ਬਿਊਟਨ, ਉਹਦੇ ਤੋਂ 36 ਦੇ ਕਰੀਬ ਜਿਹੜੇ ਹੈਂਡਬੈਗ ਆ ਉਹ ਲੋਕ ਕਹਿੰਦੇ ਵੀ 11 ਦੇ ਕਰੀਬ ਬੰਦੇ ਤੇ ਲੇਡੀਜ਼ ਇਕੱਠੀਆਂ ਮਾਸਕ ਪਾ ਕੇ ਉਹ ਸਟੋਰ ਦੇ ਵਿੱਚ ਐਂਟਰ ਹੋਏ, ਤੇ ਜਿਹੜੇ ਆ ਧੱਕੇ ਨਾਲ $1 ਲੱਖ ਵਰਥ ਦਾ ਜਿਹੜਾ ਸਮਾਨ ਆ ਉਹ ਚੋਰੀ ਕਰਕੇ ਲੈ ਗਏ। ਸੋ ਇਹ ਜਿਹੜਾ ਸਟੋਰ ਹੈਗਾ ਸ਼ਾਪਿੰਗ ਸੈਂਟਰ ਜਿਹੜਾ ਸਟੈਨਫੋਰਡ ਦਾ ਉਹਦਾ 180 ਐਲ ਕਮੀਨੋ ਰੀਅਲ ਉੱਥੇ ਹੈਗਾ ਆ। ਤੇ ਕਹਿੰਦੇ ਵੀ ਮੋਸਟਲੀ ਜਿਹੜੇ ਚੋਰੀ ਕਰਨ ਵਾਲੇ ਉਹ ਟੀਨਸ ਸੀਗੇ, ਅਰਲੀ 20s ਦੇ ਵਿੱਚ ਸੀ। ਸੋ ਇਹ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਜਿਹੜਾ ਆ ਕੁਛ ਮਹੀਨੇ ਪਹਿਲਾਂ 1.5 ਲੱਖ ਦਾ ਸਮਾਨ ਜਿਹੜਾ ਆ ਇਸ ਸਟੋਰ ਤੋਂ ਸ਼ਰੇਆਮ ਜਿਹੜਾ ਆ ਚੋਰੀ ਕਰਕੇ ਲੋਕ ਲੈ ਗਏ ਸੀ। ਜੀ ਬਿਲਕੁਲ, ਵੀਡੀਓ ਪਤਾ ਨਹੀਂ ਕਿਸੇ ਨੇ ਦੇਖੀ ਹੈ ਕਿ ਨਹੀਂ, ਮੈਂ ਦੇਖੀ ਸੀਗੀ। ਇੱਕ ਜਿਹੜਾ ਉੱਥੇ ਸਿਕਿਉਰਿਟੀ ਵਾਲਾ ਮੋਹਰੇ ਸਾਰਾ ਕੁਝ ਹੋ ਰਿਹਾ ਸੀ, ਬਾਅਦ ਦੇ ਵਿੱਚ ਜਦੋਂ ਸਾਰੇ ਲੰਘ ਗਏ
ਤਾਂ ਉੱਧਰ ਨੂੰ ਪਿੱਠ ਕਰਕੇ ਜਿਹੜਾ ਉਹ ਤੁਰ ਗਿਆ। ਉਸ ਨੂੰ ਵੀ ਜਿਹੜਾ ਦੋਸ਼ ਆਪਾਂ ਜਿਹੜਾ ਉਹ ਕੀ ਜਿਹੜਾ ਉਹ ਦੇਵਾਂਗੇ, ਕੀ ਇਹਨਾਂ ਚੀਜ਼ਾਂ ਦੇ ਲਈ ਫਿਰ ਜਾਨ ਨੂੰ ਵੀ ਖਤਰੇ 'ਚ ਪਾਉਣਾ ਆ। ਪਰ ਜਿੱਡਾ ਕੁ ਉਹਦਾ ਸਰੀਰ ਸੀਗਾ ਉਹ ਪਿੱਛੇ ਭੱਜ ਨਹੀਂ ਸੀ ਸਕਦਾ, ਇੱਦਾਂ ਦਾ ਜਿਹੜਾ ਉਹ ਹਾਲ ਸੀਗਾ। ਸੋ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਬਹੁਤ ਜ਼ਿਆਦਾ ਵਾਪਰ ਰਹੀਆਂ ਆ। ਬੜੇ ਮੈਨੂੰ ਲੱਗਦਾ ਸੰਗਠਿਤ ਤਰੀਕੇ ਦੇ ਨਾਲ ਆਏ ਸੀ, ਪੂਰੇ ਪਲੈਨਿੰਗ ਦੇ ਨਾਲ ਵੀ ਇੱਦਾਂ ਲੈ ਕੇ ਜਿਹੜਾ ਆ ਅਸੀਂ ਚੋਰੀ ਕਰਕੇ ਜਿਹੜਾ ਉਹ ਭੱਜ ਜਾਣਾ। ਬਹੁਤ ਸਾਰੇ ਟੀਨੇਜਰਸ ਇੱਦਾਂ ਦੇ ਕੰਮਾਂ ਦੇ ਵਿੱਚ ਅੱਜ ਕੱਲ੍ਹ ਜਿਹੜੇ ਉਹ ਜੁੜ ਜਾਂਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, 2 FDA ਦੇ ਪੈਨਲ ਮੈਂਬਰਸ ਆ, ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ ਇਸ ਵਿਰੋਧ ਜਤਾਉਣ ਦੇ ਲਈ ਵੀ ਜਿਹੜਾ ਅਲਜ਼ਾਈਮਰ ਦਾ ਡਰੱਗ ਅਪਰੂਵਲ ਆ ਉਹ ਕਿਉਂ ਕੀਤਾ ਗਿਆ। 11 ਮੈਂਬਰ ਦੀ ਕਮੇਟੀ ਨੇ ਜਿਹੜਾ ਆ ਉਹ ਨਵੰਬਰ ਦੇ ਵਿੱਚ ਤਕਰੀਬਨ ਸਰਬਸੰਮਤੀ ਦੇ ਨਾਲ ਇਹ ਜਿਹੜੀ ਬਾਇਓਜਨ ਦੀ ਡਰੱਗ ਆ ਉਸ ਨੂੰ ਨਾ ਅਪਰੂਵ ਕਰਨ ਦੇ ਲਈ ਜਿਹੜਾ ਉਹ ਆਖਿਆ ਸੀਗਾ। ਉਹਨਾਂ ਨੇ ਕਿਹਾ ਵੀ ਐਵੀਡੈਂਸ ਇਸ ਦੇ ਵਿੱਚ ਪੂਰਨ ਤੌਰ ਦੇ ਉੱਤੇ ਸਾਹਮਣੇ ਨਹੀਂ ਹੈਗਾ। ਸੋ ਇਸ ਦੇ ਕਰਕੇ ਇਸ ਵਿਰੋਧ ਨੂੰ ਜਿਹੜਾ ਉਹ ਜਤਾਉਣ ਦੇ ਲਈ ਜਿਹੜੇ 2 ਮੈਂਬਰ ਹੈਗੇ ਆ ਪੈਨਲ ਦੇ, ਮਾਇਓ ਕਲੀਨਿਕ ਦੇ ਨਿਊਰੋਲੋਜਿਸਟ ਡਾਕਟਰ ਡੇਵਿਡ ਨੌਪਮੈਨ ਜਿਹੜੇ ਆ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਇਸ ਤਰੀਕੇ ਦੇ ਨਾਲ ਦੇ ਦਿੱਤਾ ਹੈਗਾ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ FDA ਨੇ ਇਸ ਨੂੰ ਅਪਰੂਵ ਤਾਂ ਜਿਹੜਾ ਉਹ ਜ਼ਰੂਰ ਕਰ ਦਿੱਤਾ ਸੀਗਾ, ਪਰ ਕਮੇਟੀ ਜਿਹੜੀ ਆ ਉਹ ਇਸ ਦੇ ਪ੍ਰਤੀ ਜਿਹੜਾ ਉਹ ਮੰਨ ਜਿਹੜੀ ਉਹ ਨਹੀਂ ਰਹੀ ਸੀ। ਜੀ, ਸੋ ਇਸੇ ਤਰ੍ਹਾਂ ਜੇ FDA ਦੀ ਗੱਲ ਕਰਦੇ ਜਾਈਏ, FDA ਨੇ ਵੀ ਜੌਨਸਨ ਐਂਡ ਜੌਨਸਨ ਨੂੰ ਕਿਹਾ ਵੀ 60 ਮਿਲੀਅਨ ਦੇ ਕਰੀਬ ਜਿਹੜੀਆਂ ਡੋਜ਼ਸ ਆ ਇੱਕ ਜਿਹੜਾ ਟਰਬਲਡ ਪਲਾਂਟ ਸੀ ਉੱਥੇ ਬਣਾਈਆਂ ਗਈਆਂ ਸੀਆਂ, ਉਸ ਨੂੰ ਥਰੋ ਕਰ ਦਿੱਤਾ ਜਾਵੇ। ਅਗਲੀ ਖਬਰ ਜਿਹੜੀ ਟੈਕਸਸ ਤੋਂ ਆ ਰਹੀ ਹੈ, ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਅੱਜ ਅਨਾਊਂਸ ਕੀਤਾ ਵੀ ਟੈਕਸਸ ਸਟੇਟ ਜਿਹੜੀ ਆ ਉਹ ਬਾਰਡਰ ਵਾਲ ਬਣਾਊਗੀ। ਕਹਿੰਦੇ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਲਾਜ਼ ਹੈਗੇ ਆ ਉਹਨਾਂ ਨੂੰ ਜਿਹੜਾ ਡਿਸਰਿਗਾਰਡ ਕੀਤਾ ਹੋਇਆ ਆ। ਅਤੇ ਮੈਂ ਟੈਕਸਸ ਦੇ ਵਿੱਚ ਕਹਿੰਦੇ ਵੀ ਜਿਹੜਾ ਮੈਕਸੀਕੋ ਦਾ ਬਾਰਡਰ ਆ ਉੱਥੇ ਅਸੀਂ ਜਿਹੜੀ ਵਾਲ ਆ ਉਸ ਨੂੰ ਇੱਦਾਂ ਹੀ ਲਗਾਤਾਰ ਬਣਾਉਂਦੇ ਰਹਾਂਗੇ। ਅਤੇ ਇਹ ਵੀ ਪਤਾ ਲੱਗਾ ਆ ਵੀ ਟੈਕਸਸ ਦੇ ਗਵਰਨਰ ਐਬਟ ਨੇ ਪੁਲਿਸ ਨੂੰ ਵੀ ਆਰਡਰ ਦਿੱਤੇ ਆ ਵੀ ਜੇ ਕੋਈ ਅਨਡਾਕੂਮੈਂਟਡ ਬੰਦਾ ਅਰੈਸਟ ਹੁੰਦਾ ਹੈ ਕਿਸੇ ਕ੍ਰਾਈਮ ਦੇ ਵਿੱਚ ਤੇ ਉਸ ਨੂੰ ਜਿਹੜਾ ਜੇਲ੍ਹ ਦੇ ਵਿੱਚ ਸਿੱਟਿਆ ਜਾਵੇ। ਜੀ, ਰਾਸ਼ਟਰਪਤੀ ਬਾਈਡਨ ਜਿਹੜੇ ਆ ਉਹ G7 ਦੇ ਅੱਜ ਜਿਹੜੀ ਉਹ ਮੀਟਿੰਗਸ ਆ ਉਸ ਦੇ ਵਿੱਚ ਸੀਗੇ, ਸਮਿਟ ਦੇ ਵਿੱਚ ਜਿਹੜੇ ਉਹ ਲੱਗੇ ਸੀਗੇ। ਅਤੇ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਆ ਵੀ ਉਹ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀ ਅਮੈਰੀਕਨ ਲੀਡਰਸ਼ਿਪ ਆ ਵੈਸਟ ਦੇ ਜਿਹੜੇ ਮੁਲਕਾਂ ਦੇ ਵਿੱਚ ਉਸ ਨੂੰ ਮੁੜ ਜਿਹੜਾ ਆ ਉਹ ਉੱਤੇ ਲੈ ਕੇ ਜਾਇਆ ਜਾਵੇ। ਬੀਤੇ ਜਿਹੜੇ ਆ ਸਾਲਾਂ ਦੇ ਵਿੱਚ ਆਪਾਂ ਦੇਖਿਆ ਆ ਵੀ ਖੁਦ ਅਮਰੀਕਾ ਅਤੇ ਯੂਰਪ ਦੇ ਦਰਮਿਆਨ ਵੀ ਕਈ ਥਾਵਾਂ ਦੇ ਉੱਤੇ ਇੱਟ ਖੜੱਕਾ ਜਿਹੜਾ ਆ ਉਹ ਹੁੰਦਾ ਰਿਹਾ ਆ। ਜਿਹੜੇ ਲੀਡਰਸ ਆ ਆਈ ਟੂ ਆਈ ਜਿਹੜੇ ਆ ਉਹ ਨਹੀਂ ਸੀ ਦੇਖ ਰਹੇ। ਇਹ ਜਿਹੜਾ ਹੁਣ ਇਹ ਕਹਿੰਦੇ ਆ ਵੀ ਆਪਣੇ ਵੱਲੋਂ ਇਹ ਕੋਸ਼ਿਸ਼ ਜਿਹੜੀ ਉਹ ਕਰਨਗੇ। ਸੋ ਇਹ ਹੁੰਦਾ ਆ ਨਹੀਂ ਹੁੰਦਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਦੇਖਣ ਵਾਲੀ ਗੱਲ ਰਹੇਗੀ। ਸੋ ਯੂਰਪੀਅਨਸ ਵੀ ਜਿਹੜੇ ਆ ਕਹਿੰਦੇ ਆ, ਨਾਟੋ ਦੇ ਜਿਹੜੇ ਸਾਬਕਾ ਹੈੱਡ ਆਫ ਪੋਲਿਸੀ ਪਲੈਨਿੰਗ ਆ ਉਹ ਕਹਿੰਦੇ ਵੀ 4 ਸਾਲ ਜਿਹੜੇ ਟਰੰਪ ਦੇ ਆ ਉਹ ਬੜੇ ਉਬੜ ਖਾਬੜ ਇੱਕ ਹਿਸਾਬ ਦੇ ਨਾਲ ਰਹੇ ਆ। ਅਤੇ ਯੂਰਪੀਅਨਸ ਜਿਹੜੇ ਆ ਹੁਣ ਉਹਨਾਂ ਨੂੰ ਜਿਹੜੀ ਆ ਉਹ US ਲੀਡਰਸ਼ਿਪ ਮਿਲੀਗਾ ਜਿਸ ਦਾ ਉਹ ਹਮੇਸ਼ਾ ਸੁਪਨਾ ਜਿਹੜਾ ਉਹ ਲੈਂਦੇ ਰਹੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਕੀ ਬਣਦਾ ਆ। ਜੇ ਵੈਸੇ ਪਹਿਲੇ ਸਮਿਆਂ ਦੇ ਵਿੱਚ ਨਜ਼ਰ ਮਾਰਦੇ ਜਾਈਏ, ਚਾਹੇ ਅਮਰੀਕਾ ਦੇ ਵਿੱਚ ਕੋਈ ਰਿਪਬਲਿਕਨ ਸੀਗਾ ਜਾਂ ਕੋਈ ਡੈਮੋਕਰੇਟ ਸੀਗਾ, ਆਪਣੇ ਜਿਹੜੇ ਵੈਸਟ ਦੇ ਦੂਜੇ ਮੁਲਕ ਆ ਯੂਰਪ ਦੇ ਉਹਨਾਂ ਦੇ ਨਾਲ ਕਦੀ ਵੀ ਇੱਦਾਂ ਦੇ ਜਿਹੜੇ ਸੰਬੰਧ ਆ ਉਹ ਨਹੀਂ ਜਿਹੜੇ ਉਹ ਰਹੇ ਸੀਗੇ। ਉਹਨਾਂ ਨੂੰ ਕਦੀ ਇਹ ਨਹੀਂ ਸੀ ਸੋਚਣਾ ਪੈਂਦਾ ਵੀ ਹੁਣ ਕੌਣ ਜਿੱਤੂਗਾ ਅਤੇ ਕੌਣ ਜਿਹੜਾ ਆ ਇੱਥੇ ਹਾਰੂਗਾ। ਸੋ ਹੁਣ ਕਿਤੇ ਨਾ ਕਿਤੇ ਵੈਸਟ ਵਾਲੇ ਕਹਿੰਦੇ ਆ ਵੀ ਇਸ ਨਜ਼ਰ ਦੇ ਨਾਲ ਅਮਰੀਕਾ ਦੇ ਵੱਲ ਨੂੰ ਵੀ ਦੇਖਣ ਲੱਗ ਗਏ ਆ ਵੀ ਇਸ ਵਾਰ ਜਿਹੜਾ ਉਹ ਉੱਥੇ ਕੌਣ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਜਿੱਤ ਕੇ ਪਹੁੰਚਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਅਤੇ ਉਹਨਾਂ ਦੀ ਵਾਈਫ ਜਿਹੜੀ ਆ ਉਹਨਾਂ ਨੇ ਕਹਿੰਦੇ ਵੀ ਜੈਕਟ ਪਾਈ ਹੋਈ ਸੀ ਜਿਹਦੇ ਉੱਤੇ ਲਵ ਸਾਈਨ ਲਿਖਿਆ ਹੋਇਆ ਸੀ। ਜਿਲ ਬਾਈਡਨ ਜਿਹੜੀ ਹੈਗੀ ਆ ਫਸਟ ਲੇਡੀ, ਉਹਨਾਂ ਨੇ ਕਿਹਾ ਆ ਵੀ ਉਹ ਮੈਸੇਜ ਦੇਣਾ ਚਾਹੁੰਦੇ ਆ ਯੂਰਪ ਨੂੰ ਵੀ ਅਸੀਂ ਇੱਕ ਤਰ੍ਹਾਂ ਦੇ ਨਾਲ ਜਿਹੜਾ ਆ ਲਵ ਲੈ ਕੇ ਜਿਹੜਾ ਆਏ ਹੈਗੇ ਆ। ਸੋ ਆਪਾਂ ਸਾਰਿਆਂ ਦੇ ਨਾਲ ਰਲ ਮਿਲ ਕੇ ਜਿਹੜਾ ਚੱਲਣਾ ਚਾਹੁੰਦੇ ਹੈਗੇ ਆ। ਜੀ, ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆ ਉਹ ਸਮਾਪਤ ਹੈਗਾ ਆ। ਅਤੇ ਜਾਂਦੇ ਜਾਂਦੇ ਜ਼ਰੂਰ ਦੱਸਦੇ ਜਾਈਏ ਵੀ ਜਿਹੜੇ ਇਸ ਟਾਈਮ ਹੈਕਿੰਗ ਦਾ ਦੌਰ ਬਹੁਤ ਜਿਹੜਾ ਜ਼ੋਰਾਂ ਸ਼ੋਰਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ।
ਇਲੈਕਟ੍ਰੋਨਿਕ ਆਰਟਸ ਇੱਕ ਜਿਹੜੀ ਕਾਫੀ ਵੱਡੀ ਗੇਮਿੰਗ ਕੰਪਨੀ ਹੈਗੀ ਆ, ਇਹਨਾਂ ਨੇ ਵੀ ਜਿਹੜਾ ਆ ਇਲੈਕਟ੍ਰੋਨਿਕ ਆਰਟਸ ਨੂੰ ਹੈਕਰਸ ਨੇ ਜਿਹੜਾ ਉਹ ਬ੍ਰੀਚ ਕਰਤਾ ਅਤੇ ਉਹਨਾਂ ਦਾ ਜਿਹੜਾ ਗੇਮ ਦਾ ਸੋਰਸ ਕੋਡ ਆ ਅਤੇ ਉਹਨਾਂ ਦੇ ਜਿਹੜੇ ਟੂਲਸ ਆ ਉਸ ਨੂੰ ਜਿਹੜਾ ਉਹ ਚੋਰੀ ਕਰ ਲਿਆ ਹੈਗਾ ਆ। ਸੋ ਹੈਕਿੰਗ ਦੇ ਬਹੁਤ ਜ਼ਿਆਦਾ ਇਸ ਟਾਈਮ ਜਿਹੜੇ ਆ ਉਹ ਦੌਰ ਵਧਿਆ ਪਿਆ ਆ। ਸੋ ਜਿੰਨੀਆਂ ਵੀ ਕੰਪਨੀਆਂ ਹੈ, ਚਾਹੇ ਛੋਟੀਆਂ ਹੈ ਅਤੇ ਚਾਹੇ ਵੱਡੀਆਂ ਹੈ, ਜਿਹੜੇ ਆਪਣੇ ਵੀ ਜਿਹੜੇ ਉਹ ਸੁਣ ਰਹੇ ਹੈਗੇ ਆ, ਉਹਨਾਂ ਨੂੰ ਜ਼ਰੂਰ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ ਵੀ ਤੁਸੀਂ ਆਪਣੇ ਢਾਂਚੇ ਨੂੰ ਕਿਸ ਤਰੀਕੇ ਦੇ ਨਾਲ ਹੈਕਰਸ ਤੋਂ ਜਿਹੜਾ ਉਹ ਬਚਾ ਕੇ ਰੱਖਣਾ ਜਿਹੜਾ ਉਹ ਹੈਗਾ ਆ। ਸੋ ਇਹ ਇੱਕ ਹੁਣ ਵੱਡਾ ਨਵਾਂ ਚੈਲੰਜ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਬਣ ਚੁੱਕਾ ਹੈਗਾ ਆ। ਲੋਕਾਂ ਨੂੰ ਹੁਣ ਕਿਸੇ ਜਿਹੜੇ ਕਹਿ ਲਓ ਵੀ ਕੰਪਨੀ ਦੇ ਉੱਤੇ ਹਮਲਾ ਕਰਨ ਦੇ ਲਈ ਸਾਹਮਣੇ ਜਾਣ ਦੀ ਜ਼ਰੂਰਤ ਨਹੀਂ ਆ। ਕੰਪਿਊਟਰ ਦੇ ਪਿੱਛੇ ਬਹਿ ਕੇ ਵੀ ਉਹਨਾਂ ਕੰਪਨੀਜ਼ ਨੂੰ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਠੱਪ ਕਰ ਸਕਦੇ ਨੇ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਆਵੇਗਾ ਜੀ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਫਿਰ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਨਜ਼ਰੀਆ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, 4 ਤੋਂ 5:30 ਵਜੇ ਦੇ ਵਿੱਚ ਘਰ ਸੰਸਾਰ, 5:40 'ਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਪ੍ਰੋਗਰਾਮ ਜਿਹੜੇ ਉਹ ਪੇਸ਼ ਹੋਣਗੇ। 8:30 ਵਜੇ ਜਿਹੜਾ ਉਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਸੋ ਇੱਦਾਂ ਪੰਜਾਬੀ ਰੇਡੀਓ ਇਸੇ ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਜਿਹੜਾ ਜੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।